ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ, ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਤੁਹਾਡੀ ਅਸੀਂ ਅੱਜ ਦੇ ਦਿਨ ਗੱਲਬਾਤ ਕਰਵਾਉਂਦੇ ਹਾਂ ਬਲਤੇਜ ਪੰਨੂ ਹੋਣਾ ਦੇ ਨਾਲ, ਅਤੇ ਉਹ ਇਸ ਟਾਈਮ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਅੱਜ ਦਾ ਸਾਡਾ ਪ੍ਰੋਗਰਾਮ ਖਬਰ ਤੇ ਨਜ਼ਰ ਆ, ਉਸ ਨੂੰ ਸਾਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ, ਅਤੇ ਜਸਵੀਰ ਸਿੰਘ ਜੀ ਨੇ ਬੇਕਰਸਫੀਲਡ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ ਹੋਰ ਜਾਣਕਾਰੀ ਦੇ ਲਈ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਸਟ੍ਰੇਲੀਆ ਅਤੇ ਭਾਰਤ ਦੇ ਵਿੱਚ ਇੱਕੋ ਸਮੇਂ ਜਿਹੜੇ ਨਸ਼ੀਲੇ ਪਦਾਰਥ ਸਮਗਲ ਕਰਦੇ ਆ ਜਾਂ ਇੱਦਾਂ ਦੇ ਕੁਛ ਜਿਹੜੇ ਅੱਡਿਆਂ ਦੇ ਬਾਰੇ ਪਤਾ ਆ ਉਹਨਾਂ ਨੂੰ, ਉਸ ਦੇ ਉੱਤੇ ਜਿਹੜੇ ਛਾਪੇ ਮਾਰੇ ਗਏ ਆ, ਇਹ ਕੀ ਦੋਨੋਂ ਜਿਹੜੇ ਮੁਲਕਾਂ ਨੇ ਤੈਅ ਕਰਕੇ ਕੀਤਾ ਸੀ ਜਾਂ ਇਹ ਇੱਕ ਅਚਨਚੇਤ ਹੋ ਗਿਆ? ਨਹੀਂ ਜੀ, ਤੈਅ ਕਰਕੇ ਕੀਤਾ ਜੀ। ਇਹ ਐਕਚੁਅਲੀ ਨਸ਼ੀਲੇ ਪਦਾਰਥ ਜਿਹੜੇ ਅੱਗੇ ਸਮਗਲ ਕਰਦੇ ਨੇ, ਜਿਹੜਾ ਉਹਨਾਂ ਦਾ ਪੈਸਾ ਆਉਂਦਾ ਜੀ, ਫਿਰ ਉਸ ਮਾਮਲੇ ਦੇ ਵਿੱਚ ਇੱਕੋ ਟਾਈਮ ਦੇ ਉੱਤੇ ਛਾਪੇਮਾਰੀ ਜਿਹੜੀ ਹੈ ਜੀ ਹੋਈ ਹੈ। ਈਡੀ ਨੇ ਦੇਸ਼ ਦੇ ਵਿੱਚ ਕਈ ਥਾਵਾਂ ਦੇ ਉੱਤੇ ਛਾਪੇ ਮਾਰੇ ਨੇ ਜੀ। ਬਹੁਤ ਸਾਰਾ ਕੈਸ਼ ਪੈਸਾ, ਇਲੈਕਟ੍ਰੋਨਿਕਸ ਜਿਹੜੇ ਡਿਵਾਈਸ ਨੇ ਉਹ ਮਿਲੇ ਨੇ ਜੀ। ਆਸਟ੍ਰੇਲੀਆ ਦੇ 6 ਸ਼ਹਿਰਾਂ ਦੇ ਵਿੱਚ 13 ਥਾਵਾਂ ਦੇ ਉੱਤੇ ਇੱਕੋ ਟਾਈਮ ਦੇ ਉੱਤੇ ਛਾਪੇ ਜਿਹੜੇ ਨੇ ਉਹ ਮਾਰੇ ਗਏ ਨੇ ਜੀ। ਇੱਥੇ ਗ੍ਰਿਫਤਾਰੀਆਂ ਹੋਈਆਂ ਨੇ ਜੀ। 2 ਅੰਮ੍ਰਿਤਸਰ ਤੋਂ ਬੰਦੇ ਫੜੇ ਗਏ ਨੇ, ਇੱਕ ਦਿੱਲੀ ਤੋਂ ਜਿਹੜਾ ਜੀ ਉਹ ਫੜਿਆ ਗਿਆ। ਜਿਹੜੇ ਆਸਟ੍ਰੇਲੀਆ ਦੇ ਵਿੱਚ ਨੇ ਜੀ, ਫੈਡਰਲ ਪੁਲਿਸ ਜਿਹੜੀ ਹੈ ਜੀ AFP, ਉਹਨੇ ਬ੍ਰਿਸਬੇਨ, ਮੈਲਬਰਨ, ਸਿਡਨੀ, ਕੈਨਬਰਾ, ਐਡਲੇਡ ਤੇ ਪਰਥ ਦੇ ਵਿੱਚ 13 ਛਾਪੇ ਜਿਹੜੇ ਨੇ ਉਹ ਮਾਰੇ ਨੇ ਜੀ। ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਜਿਹੜੀ ਅੰਮ੍ਰਿਤਸਰ ਤੋਂ ਹੀ ਤਕਰੀਬਨ ₹1 ਕਰੋੜ ਰੋਜ਼ ਦਾ ਜਿਹੜਾ ਜੀ ਉਹ ਇੱਧਰ ਉੱਧਰ ਹੁੰਦਾ, ਭਾਵ ਕਿ ਉਹਨੂੰ ਬਲੈਕ ਮਨੀ ਨੂੰ ਵਾਈਟ ਜਿਹੜਾ ਕੀਤਾ ਜਾਂਦਾ। ਇਹ ਪੈਸਾ ਜਿਹੜਾ ਇਹ ਨਸ਼ਿਆਂ ਦੇ ਨਾਲ ਜੁੜਿਆ ਹੋਇਆ ਜੀ। ਪਰਮਦੀਪ ਸਿੰਘ ਤੇ ਗਗਨਦੀਪ ਸਿੰਘ ਨੂੰ ਜਿਹੜਾ ਜੀ ਗ੍ਰਿਫਤਾਰ ਕੀਤਾ ਗਿਆ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਜੀ। ਦਿੱਲੀ ਦੇ ਵਿੱਚ ਜਿਹੜਾ ਬੰਦਾ ਫੜਿਆ ਗਿਆ ਉਹਦਾ ਨਾਮ ਗੌਰਵ ਗੁਪਤਾ ਹੈ। ਆਸਟ੍ਰੇਲੀਆ ਤੋਂ ਜਿਹੜੀ ਜੀ ਅਜੇ ਪੂਰੇ ਅੰਕੜੇ ਨਹੀਂ ਆਏ ਕਿ ਕਿਹੜੇ ਕਿਹੜੇ ਲੋਕ ਜਿਹੜੇ ਨੇ ਉੱਥੋਂ ਜਿਹੜੇ ਫੜੇ ਗਏ ਨੇ, ਇਹਨਾਂ ਦੇ ਨਾਮ ਜਿਹੜੇ ਉਹ ਕੀ ਸਨ। ਇਸ ਤਰੀਕੇ ਦੇ ਨਾਲ ਇਹ ਛਾਪੇਮਾਰੀ ਹੋਈ ਹੈ ਜੀ। ਤੋਂ ਉਮੀਦ ਹੈ ਜੀ ਕਿ ਇੱਦਾਂ ਦੇ ਛਾਪੇ ਕਿਸੇ ਟਾਈਮ ਕੈਨੇਡਾ ਦੇ ਵਿੱਚ ਵੀ ਵੱਜਣਗੇ ਸਾਂਝੇ ਤੌਰ ਦੇ ਉੱਤੇ। ਇਹ ਜਿਹੜਾ ਜੀ ਸੰਭਵ ਹੋ ਸਕੇ। ਮੇਰਾ ਖਿਆਲ ਜਿਹੜੇ ਲੋਕ ਕੁਝ ਕੰਮ ਕਰ ਰਹੇ ਨੇ, ਜਿਹੜੇ ਆਪੋ ਆਪਣੇ ਮੁਲਕਾਂ ਦੇ ਵਿੱਚ ਬੈਠੇ ਹੋਏ, ਜਿਹੜੇ ਤੰਗ ਨੇ ਇਸ ਤਸਕਰੀ ਦੇ ਕਾਰੋਬਾਰ ਤੋਂ, ਸ਼ਾਇਦ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਬੂਰ ਜਿਹੜਾ ਜੀ ਉਹ ਪੈਣ ਲੱਗਿਆ ਜੀ, ਜਿਹਦੇ ਕਰਕੇ ਇਹ ਸਾਂਝੇ ਜਿਹੜੀ ਛਾਪੇਮਾਰੀ ਆ ਉਹ ਹੋਈ ਹੈ। ਚੰਗੀ ਗੱਲ ਇਹ ਹੈ ਜੀ ਕਿ ਇਹਦੇ ਵਿੱਚ ED ਸ਼ਾਮਿਲ ਹੈ, ਜਿਹੜੀ ਕਿ ਸੈਂਟਰ ਦੇ ਅੰਡਰ ਹੈ। ਇੱਥੇ ਹੁੰਦਾ ਤਾਂ ਸ਼ਾਇਦ ਹੋ ਸਕਦਾ ਸੀਗਾ ਇਹ ਨਾ ਬਹੁਤਾ ਕੁਛ ਜਿਹੜਾ ਕੀਤਾ ਜਾ ਸਕਦਾ। ਦੇਖਦੇ ਹਾਂ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਜਿਹੜੇ ਕੀ ਖੁਲਾਸੇ ਹੁੰਦੇ ਨੇ। ਹੋਰ ਦੀ ਆਸ ਹੈ ਜੀ ਕਾਫੀ ਵੱਡੇ ਖੁਲਾਸੇ, ਕਿਉਂਕਿ ਇਹ ਧੰਦਾ ਕੋਈ ਛੋਟਾ ਮੋਟਾ ਤਾਂ ਹੈ ਨੀ ਗਾ ਜੀ। ਇਹ ਤਾਂ ਏਡਾ ਵੱਡਾ ਰੈਕਟ ਇਸ ਵੇਲੇ ਵਿਸ਼ਵ ਪੱਧਰ ਦੇ ਉੱਤੇ ਬਣ ਚੁੱਕਾ ਹੈ। ਜੋ ਮੈਨੂੰ ਦੱਸਿਆ ਕਿ ਜਿਹੜੇ ਬੰਦੇ ਫੜੇ ਨੇ, ਜੇ ਕਰੋੜ ਦਾ ਲੈਣ ਦੇਣ ਰੋਜ਼ ਦਾ ਉਹੀ ਕਰਦੇ ਨੇ, ਉਹੋ ਜਿਹੇ ਖਰੇ ਕਿੰਨੇ ਲੱਗੇ ਹੋਏ ਨੇ ਜੀ ਇਸ ਕੰਮ 'ਚ। ਜੀ ਬਿਲਕੁਲ ਬਿਲਕੁਲ ਸਹੀ ਗੱਲ ਆ। ਇਹ ਬਹੁਤ ਵੱਡਾ ਇੱਕ ਜਿਹੜਾ ਨੈਟਵਰਕ ਆ, ਕਹਿ ਸਕਦੇ ਹਾਂ ਵੀ ਇੱਕ ਛੋਟੀ ਜਿਹੀ ਕੜੀ ਦੇ ਉੱਤੇ ਹੀ ਜਿਹੜਾ ਇਹਨਾਂ ਨੇ ਅਜੇ ਕਹਿ ਸਕਦੇ ਹੱਥ ਪਾਇਆ ਆ। ਤੇ ਉਮੀਦ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਇਹ ਚੱਲਦਾ ਰਹੇਗਾ ਤੇ ਇਹ ਜਿਹੜੀ ਗੰਦਗੀ ਹੈ ਇਸ ਟਾਈਮ ਸਮਾਜ ਦੇ ਵਿੱਚ ਫੈਲੀ ਹੋਈ ਆ, ਉਸ ਨੂੰ ਜਿਹੜਾ ਜਲਦੀ ਹੀ ਸਾਫ਼ ਕੀਤਾ ਜਾਵੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੀਨੀ ਰਾਸ਼ਟਰਪਤੀ ਆ, ਉਹ ਇੱਥੇ ਆ ਕੇ ਗਏ ਨੇ, ਉਹ ਮਿਲ ਕੇ ਗਏ ਨੇ। ਤੇ ਉਸ ਤੋਂ ਪਹਿਲਾਂ ਜਿਹੜਾ ਝੂਮਰ ਦੀ ਘਾਟੀ ਦੇ ਵਿੱਚ ਚੀਨੀ ਫੌਜੀਆਂ ਨੇ ਜਿਹੜੇ ਆਪਣੇ ਤੰਬੂ ਗੱਡ ਲਏ ਆ, ਤੇ ਖਬਰਾਂ ਜਿਹੜੀਆਂ ਹੁਣ ਇਹ ਮਿਲ ਰਹੀਆਂ ਵੀ ਉਹ ਹੁਣ ਆਪਣੇ ਵਾਪਸ ਪਲਾਇਨ ਕਰ ਰਹੇ ਆ, ਜਾ ਰਹੇ ਨੇ ਉੱਥੋਂ। ਜੀ ਸੁਸ਼ਮਾ ਸਵਰਾਜ ਹੋਰੀ, ਹਾਲਾਂਕਿ ਉਹ ਨਿਊਯਾਰਕ ਦੇ ਵਿੱਚ ਨੇ ਜੀ ਇਸ ਵੇਲੇ, ਜਿਹੜੇ ਵਿਸ਼ਵ ਦੇ ਵਿਦੇਸ਼ ਮੰਤਰੀ ਨੇ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉੱਥੇ ਚੱਲ ਰਹੀ ਹੈ। ਉਹਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਆਪਸੀ ਮਿਲ ਬੈਠ ਕੇ ਦੋਵਾਂ ਮੁਲਕਾਂ ਦੇ ਵਿਚਾਲੇ ਜਿਹੜਾ ਜੀ ਉਹ ਸਮਝੌਤਾ ਹੋ ਗਿਆ, ਔਰ ਇਹ ਜਿਹੜੇ ਸਮਝੌਤੇ ਤੋਂ ਬਾਅਦ ਜਿਹੜੀ ਚੀਨੀ ਫੌਜਾਂ ਦੀ ਜਿਹੜੀ ਉਹ ਸ਼ੁਰੂ ਹੋ ਗਈ ਹੈ, ਔਰ 30 ਤਰੀਕ ਤੱਕ ਜਿਹੜਾ ਜੀ ਇਹ ਸਾਰੀਆਂ ਫੌਜਾਂ ਜਿਹੜੀਆਂ ਨੇ ਜੀ ਇੱਥੋਂ ਇਸ ਖੇਤਰ ਦੇ ਵਿੱਚੋਂ ਜਿਹੜੀਆਂ ਜੀ ਉਹ ਨਿਕਲ ਜਾਣਗੀਆਂ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰਾਂ ਨੇ ਔਰ ਚਾਈਨਾ ਦੇ ਜਿਹੜੇ ਉਹਨਾਂ ਦੇ ਹਮਰੁਤਬਾ ਨੇ ਜੀ ਵੈਂਗ ਯੀ ਵਿਚਕਾਰ
ਇਹ ਜਿਹੜੀ UNO ਦਾ ਜਿਹੜਾ ਇਜਲਾਸ ਹੈ ਉਹਦੇ ਦੌਰਾਨ ਮੁਲਾਕਾਤ ਜਿਹੜੀ ਹੋਈ ਆ, ਦੋਵਾਂ ਮੁਲਕਾਂ ਵਿਚਕਾਰ ਸਰਹੱਦ ਨੂੰ ਲੈ ਕੇ ਚੱਲ ਰਿਹਾ ਜਿਹੜਾ ਤਣਾਅ ਆ ਉਹਨੂੰ ਖਤਮ ਕਰਨ ਦੀ ਗੱਲ ਜਿਹੜੀ ਉਹ ਕੀਤੀ ਗਈ ਆ। ਜਿਹੜੇ ਭਾਰਤੀ ਵਿਦੇਸ਼ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਖਰਾਬ ਦੌਰ ਜਿਹੜਾ ਜੀ ਖਤਮ ਹੋ ਜਾਊਗਾ ਔਰ 30 ਸਤੰਬਰ ਤੱਕ ਫੌਜਾਂ ਦੀ ਵਾਪਸੀ ਜਿਹੜੀ ਹੈ ਜੀ ਉਹ ਮੁਕੰਮਲ ਹੋ ਜਾਊਗੀ। ਉਮੀਦ ਹੈ ਜੀ ਕਿ ਅੱਗੋਂ ਇਹ ਨਹੀਂ ਹੋਊਗਾ, ਕਿਉਂਕਿ ਬਹੁਤ ਵਾਰੀ ਚਾਈਨਾ ਦੇ ਵੱਲੋਂ ਚਾਈਨਾ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਉੱਠਦਾ ਰਿਹਾ, ਪਰ ਬਾਅਦ ਦੇ ਵਿੱਚ ਫੇਰ ਕਹਾਣੀ ਜਿਹੜੀ ਹੈ ਜੀ ਉੱਥੇ ਦੀ ਉੱਥੇ ਆ ਜਾਂਦੀ ਹੈ ਜੀ। ਇਹ ਸਮਝੌਤਾ ਕਿੰਨੀ ਕੁ ਦੇਰ ਤੱਕ ਰਹਿੰਦਾ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਵਿੱਚ ਜਿਹੜਾ ਇਸ ਟਾਈਮ ਮਹਾਭਾਰਤ ਚੱਲ ਰਹੀ ਆ, ਉੱਥੋਂ ਦੇ ਜਿਹੜੇ ਚੀਫ ਮਿਨਿਸਟਰ ਆ ਉਹਨਾਂ ਦੇ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਜੀ। ਬਿਲਕੁਲ, ਇਸ ਵੇਲੇ ਮਹਾਰਾਸ਼ਟਰ ਜਿਹੜਾ ਜੀ ਉਹ ਕੇਂਦਰ ਬਿੰਦੂ ਬਣਿਆ ਪਿਆ ਭਾਰਤ ਦੀ ਰਾਜਨੀਤੀ ਦਾ ਜੀ। ਜਿਹੜੀਆਂ ਉੱਥੇ ਪਾਰਟੀਆਂ ਨੇ ਜੀ ਉਹਨਾਂ ਨੇ ਸਮਝੌਤੇ ਤਾਂ ਤੋੜ ਲਏ। ਇਸ ਵੇਲੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹਨਾਂ ਪਾਰਟੀਆਂ ਦੇ ਵਾਸਤੇ ਬਣ ਰਹੀ ਹੈ, 4 ਪਾਰਟੀਆਂ ਦੇ ਵਿੱਚ ਵਾਸਤੇ ਜੀ, ਉਹਦੇ 'ਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਹੈ, ਸ਼ਿਵ ਸੈਨਾ ਵੀ ਸ਼ਾਮਲ ਹੈ, ਕਾਂਗਰਸ ਵੀ ਸ਼ਾਮਲ ਹੈ, NCP ਵੀ ਸ਼ਾਮਲ ਹੈ। ਕਿਉਂਕਿ ਭਾਜਪਾ ਸ਼ਿਵ ਸੈਨਾ ਦਾ ਗੱਠਜੋੜ ਜਿਹੜਾ ਉਹ ਤਕਰੀਬਨ ਅੱਧੋ ਅੱਧ ਦੇ ਨੇੜੇ ਤੇੜੇ ਸੀਟਾਂ ਸਨ ਉਹਨਾਂ ਦੀਆਂ। ਇਸੇ ਤਰੀਕੇ ਦੇ ਨਾਲ ਕਾਂਗਰਸ ਤੇ NCP ਦੇ ਵੀ ਤਕਰੀਬਨ ਅੱਧੋ ਅੱਧ ਦੇ ਨੇੜੇ ਤੇੜੇ ਸੀਟਾਂ ਸਨ, ਇਸ ਕਰਕੇ ਉਹਨੇ ਕੋ ਉਮੀਦਵਾਰ ਖੜੇ ਕਰ ਲੈਂਦੇ ਸਨ। ਹੁਣ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਨਾਂ ਸਿਆਸੀ ਪਾਰਟੀਆਂ ਦੀ ਇਹ ਬਣ ਰਹੀ ਹੈ ਕਿ 288 ਉਮੀਦਵਾਰ ਜਿਹੜੇ ਨੇ ਉਹ ਕਿੱਥੋਂ ਪੈਦਾ ਕਰਨ ਜੀ। ਸਭ ਤੋਂ ਵੱਡੀ ਸਮੱਸਿਆ ਅਸਲ ਦੇ ਵਿੱਚ ਉਮੀਦਵਾਰਾਂ ਦੀ ਹੀ ਜਿਹੜੀ ਹੈ ਜੀ ਉਹ ਬਣ ਰਹੀ ਹੈ। ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਦੇ ਆਸਾਰ ਬਣ ਗਏ ਨੇ, ਕਿਉਂਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਜਿਹੜੇ ਪ੍ਰਿਥਵੀਰਾਜ ਚੌਹਾਨ ਨੇ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪੈਣਾ ਸੀਗਾ। ਉਹਦਾ ਰੀਜ਼ਨ ਜਿਹੜਾ ਸੀਗਾ ਜੀ ਉਹ ਇਹੀ ਸੀਗਾ ਕਿ ਜਿਹੜੇ ਉਹ ਘੱਟ ਗਿਣਤੀ ਦੇ ਵਿੱਚ ਰਹਿ ਗਈ ਸੀ ਜੀ ਸਰਕਾਰ। ਸਰਕਾਰ ਨੇ ਉਹਨਾਂ ਦੇ ਨਾਲ ਜਿਹੜੀ NCP ਆ ਉਹਨੇ ਹਮਾਇਤ ਜਿਹੜੀ ਉਹ ਵਾਪਸ ਲੈ ਲਈ ਸੀਗੀ ਜੀ। ਤੋਂ ਇਸ ਵਜ੍ਹਾ ਕਰਕੇ ਜੀ। ਔਰ ਦੂਜੇ ਪਾਸੇ ਇਹ ਵੀ ਖਬਰਾਂ ਜਿਹੜੀਆਂ ਆ ਰਹੀਆਂ ਨੇ, ਹਾਲਾਂਕਿ ਪਹਿਲਾਂ ਕੁਝ ਨਿਊਜ਼ ਆਈਆਂ ਸਨ ਕਿ ਉਦਵ ਠਾਕਰੇ ਨੇ ਰਾਜ ਠਾਕਰੇ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ। ਇਹ ਦੋਵੇਂ ਚਚੇਰੇ ਭਰਾ ਜਿਹੜੇ ਨੇ ਜੀ ਉਹ ਆਪਸ ਦੇ ਵਿੱਚ ਰਲ ਸਕਦੇ ਨੇ, ਜਦੋਂ ਕਿ ਹੁਣ ਖਬਰਾਂ ਇਹ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਇਸ਼ਾਰੇਬਾਜ਼ੀ ਜਿਹੜੀ ਆ ਉਹ ਰਾਜ ਠਾਕਰੇ ਦੀ ਹੋਈ ਹੈ। ਮਹਾਰਾਸ਼ਟਰ ਨਵ ਨਿਰਮਾਣ ਸੈਨਾ ਜਿਹੜੀ ਹੈ ਉਹਦੇ ਨਾਲ ਹੱਥ ਜਿਹੜੀ ਆ ਉਹ ਮਿਲਾ ਸਕਦੀ ਹੈ। ਮੈਂ ਪਹਿਲੇ ਦਿਨ ਵੀ ਇਸ਼ਾਰਾ ਕੀਤਾ ਸੀਗਾ ਕਿ ਇੱਕ ਦੁਕਾਨ ਭਾਜਪਾ ਦੇ ਵਾਸਤੇ ਹੋਰ ਖੁੱਲੀ ਹੋਈ ਹੈ, ਉਹ ਸੌਦਾ ਉੱਥੋਂ ਵੀ ਖਰੀਦ ਸਕਦੀ ਹੈ ਜੇ ਸ਼ਿਵ ਸੈਨਾ ਨੇ ਨਹੀਂ ਦਿੱਤਾ ਤਾਂ। ਲੱਗਦਾ ਜੀ ਕਿ ਕਹਾਣੀ ਉਸ ਪਾਸੇ ਵੱਲ ਨੂੰ ਵੀ ਜਾ ਰਹੀ ਹੈ। ਦੇਖਦੇ ਹਾਂ ਜੀ ਖੂਨ ਬੋਲਦਾ ਜਾਂ ਫਿਰ ਰਾਜਨੀਤੀ ਜਿਹੜੀ ਆ ਜੀ ਉਹ ਬੋਲਦੀ ਆ। ਜਦੋਂ ਉਦਵ ਠਾਕਰੇ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤਾਂ ਠਾਕਰੇ ਤੁਰੰਤ ਜਿਹੜਾ ਸੀਗਾ ਹਸਪੀਟਲ ਪਹੁੰਚਿਆ ਸੀ। ਉਦੋਂ ਵੀ ਅਟਕਲਾਂ ਚੱਲੀਆਂ ਸਨ ਕਿ ਦੋਵਾਂ ਦੇ ਵਿਚਾਲੇ ਸਮਝੌਤਾ ਹੋ ਸਕਦਾ, ਪਰ ਉਦੋਂ ਦੇ ਬਾਰੇ ਇਹ ਕਿਹਾ ਜਾਂਦਾ ਜੀ ਕਿ ਜਿੰਨਾ ਉਹ ਅੜੀਅਲ ਆ ਉਹ ਤੋਂ ਕਈ ਗੁਣਾ ਵੱਧ ਰਾਜ ਠਾਕਰੇ ਅੜੀਅਲ ਆ ਜੀ। ਰਾਜ ਠਾਕਰੇ ਨੂੰ ਸ਼ਿਵ ਸੈਨਾ ਦੇ ਸੁਪਰੀਮੋ ਬਾਲ ਠਾਕਰੇ ਨੇ ਪੜੋਸ ਕੇ ਵੱਡਾ ਕੀਤਾ ਸੀਗਾ ਕਿ ਮੇਰੇ ਤੋਂ ਬਾਅਦ ਜ਼ਹਿਰ ਸੁੱਟਣ ਦੀ ਜ਼ਿੰਮੇਵਾਰੀ ਤੇਰੀ ਹੈ। ਵਿੱਚ ਉਦਵ ਠਾਕਰੇ ਆਣ ਵੜਿਆ, ਐਨ ਉਸੇ ਤਰੀਕੇ ਨਾਲ ਜਿਵੇਂ ਕਿਸੇ ਟਾਈਮ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮਨਪ੍ਰੀਤ ਬਾਦਲ ਨੂੰ ਤਿਆਰ ਕੀਤਾ ਸੀ ਪੰਜਾਬ ਦੀ ਸਿਆਸਤ ਦੇ ਵਾਸਤੇ, ਤੇ ਵਿੱਚ ਸੁਖਬੀਰ ਸਿੰਘ ਬਾਦਲ ਹੋਰੀ ਆ ਗਏ ਜੀ। ਸੋ ਦੇਖਦੇ ਆ ਜਿਹੜੇ ਮਹਾਰਾਸ਼ਟਰ ਹੈ ਜੀ ਉੱਥੇ ਇਹ ਜਿਹੜਾ ਮਹਾਭਾਰਤ ਸ਼ੁਰੂ ਹੋਇਆ, ਇਹ ਕਿਹੜੀ ਪਾਰਟੀ ਜਿਹੜੀ ਹੈ ਜੀ ਉਹਨੂੰ ਮਹਾਰਾਸ਼ਟਰ ਦੇ ਲੋਕ ਜਿਹੜੇ ਨੇ ਉਹ ਸੱਤਾ ਬਖਸ਼ਦੇ ਨੇ। ਕੋਈ ਇੱਕ ਧਿਰ ਆਪਣੇ ਤੌਰ ਦੇ ਉੱਤੇ ਸੱਤਾ ਦੇ ਵਿੱਚ ਆ ਸਕੂਗੀ, ਇਹਦੇ ਵਾਸਤੇ ਅਜੇ ਬੜਾ ਵੱਡਾ ਸਵਾਲੀਆ ਚਿੰਨ੍ਹ ਹੈ ਜੀ। ਤੇ ਇਸ ਦੇ ਨਾਲ ਲੱਗਦਾ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਵੀ ਜਿੱਦਾਂ BJP ਹਰ ਇੱਕ ਜਗ੍ਹਾ ਤੋਂ ਜਿੰਨੇ ਵੀ ਆਪਣੇ ਗੱਠਜੋੜ ਆ ਉਹਨਾਂ ਨੂੰ ਉਹ ਤੋੜ ਰਹੀ ਆ, ਕੀ ਇਹ ਸਾਰਾ ਕੁਝ ਆਉਣ ਵਾਲੀਆਂ ਜਾਂ 5 ਸਾਲਾਂ ਬਾਅਦ ਦੇ ਵਿੱਚ ਇਹ ਸਿਰਫ ਇੱਕ ਟੈਸਟ ਕਰ ਰਿਹਾ ਵੀ ਕਿੱਥੇ ਕਿੱਥੇ ਅਸੀਂ ਜਿਹੜੇ ਇਕੱਲੇ ਆ ਉਹ ਕਾਮਯਾਬ ਹੋ ਸਕਦੇ ਆ ਤੇ ਕਿੱਥੇ ਕਿੱਥੇ ਕਿਹੜੀ ਕਿਹੜੀ ਪਾਰਟੀ ਦੇ ਨਾਲ ਇਹ ਜੁੜ ਸਕਦੇ ਆ, ਜਾਂ ਵੈਸੇ ਹੀ ਇਹ ਟਕਰਾਵ ਦੀ ਜਿਹੜੀ ਸਥਿਤੀ ਹੈ ਇਹਨਾਂ ਦੀ ਉਹ ਬਣੀ ਹੋਈ ਆ, ਹੰਕਾਰੇ ਹੋਏ ਆ, ਜਾਂ ਇਹ ਕਿਤੇ ਕੋਈ ਦੂਰ ਦੀ ਇਸ ਤਰੀਕੇ ਦੇ ਨਾਲ ਸੋਚ ਕੇ ਚੱਲ ਰਿਹਾ? ਨਹੀਂ, ਹੰਕਾਰ ਜਿਹੜਾ ਜੀ ਬਿਲਕੁਲ ਵਰਕ ਕਰ ਰਿਹਾ ਕਿਤੇ ਨਾ ਕਿਤੇ, ਕਿਉਂਕਿ ਓਵਰ ਕੌਨਫੀਡੈਂਸ ਜਿਹੜਾ ਨਾ ਜੀ ਅਕਸਰ ਬੰਦੇ ਨੂੰ ਮਰਵਾ ਦਿੰਦਾ, ਇਹ ਓਵਰ ਕੌਨਫੀਡੈਂਸ ਹੈ। ਪਰ ਦੂਜੇ ਪਾਸੇ ਇਹ ਵੀ ਹੈ ਕਿ ਜਿਹੜੇ ਇਸ ਵੇਲੇ ਇਹਦੇ ਨੀਤੀ ਘਾੜੇ ਨੇ ਭਾਰਤੀ ਜਨਤਾ ਪਾਰਟੀ ਦੇ, ਸ਼ਾਇਦ ਉਹਨਾਂ ਦੀ ਇਹ ਸੋਚ ਹੈ ਕਿ ਕਿਉਂਕਿ 5 ਸਾਲ ਕੇਂਦਰ ਦੇ ਵਿੱਚ ਸਰਕਾਰ ਨੂੰ ਕੁਝ ਨਹੀਂ ਹੋਣ ਲੱਗਿਆ, ਉਹ ਸੁਪਰ ਮੈਜੋਰਿਟੀ ਦੇ ਵਿੱਚ ਨੇ, ਉਹਨਾਂ ਨੂੰ ਕਿਸੇ ਦੂਜੇ ਦਲ ਦੀ ਜ਼ਰੂਰਤ ਨਹੀਂ ਹੈ। ਜਿਵੇਂ ਸ਼ਿਵ ਸੈਨਾ ਦੇ ਨਾਲ 25 ਸਾਲ ਪੁਰਾਣਾ ਜਿਹੜਾ ਰਿਸ਼ਤਾ ਤੋੜ ਲੈਣਾ, ਬਹੁਤੇ ਜਿਹੜੇ ਸਿਆਸੀ ਪੰਡਤ ਨੇ ਉਹ ਇਸ ਗੱਲ ਤੋਂ ਹੈਰਾਨ ਹੋਏ ਨੇ ਕਿ ਇਹ ਕਿਵੇਂ ਰਿਸ਼ਤਾ ਜਿਹੜਾ ਜੀ ਇਹ ਟੁੱਟ ਸਕਦਾ, ਕਿਉਂਕਿ ਇਹਨਾਂ ਦੋਵੇਂ ਜਿਹੜੇ ਪਾਰਟੀਆਂ ਨੇ ਜੀ ਇਹਨਾਂ ਦਾ ਮਾਈ ਬਾਪ ਦਾ ਜਿਹੜਾ ਹੈਗਾ ਉਹ ਇੱਕੋ ਹੀ ਹੈ ਨਾ ਜੀ। ਤਾਂ ਇਸ ਕਰਕੇ ਇਹਨਾਂ ਦੋਵਾਂ ਦਾ ਜਿਹੜਾ ਉੱਥੇ ਮਹਾਰਾਸ਼ਟਰ ਦੇ ਵਿੱਚ ਟੁੱਟ ਜਾਣਾ, ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਫਿਰ ਕਿਸੇ ਦੇ ਨਾਲ ਵੀ ਜਿਹੜਾ ਜੀ ਇਹ ਗੱਠਜੋੜ ਜਿਹੜਾ ਉਹ ਟੁੱਟ ਸਕਦਾ। ਭਾਵ ਕਿ ਜੇ ਇਹ ਨਹੀਂ ਜਿਹੜਾ ਹੁੰਦਾ ਤੇ ਕੋਈ ਵੀ ਜਿਹੜੀ ਸਿਆਸੀ ਪਾਰਟੀ ਹੈ ਉਹਦੇ ਨਾਲ BJP ਜਿਹੜੀ ਆ ਉਹ ਗੱਠਜੋੜ ਤੋੜ ਸਕਦੀ ਹੈ। ਇੱਕ ਗੱਲ। ਦੂਜੀ ਗੱਲ, ਸ਼ਾਇਦ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹ ਇਹ ਮਹਿਸੂਸ ਕਰਦੀ ਹੈ ਕਿ ਜੇ ਹੁਣੇ ਹੀ ਇਹ
ਜਿਹੜੀਆਂ ਪਾਰਟੀਆਂ ਨੇ ਇਹ ਸਾਈਡ ਦੇ ਉੱਤੇ ਕਰ ਲਿਆ ਜਾਵੇ ਤੇ ਅਗਲੇ ਅਜੇ ਕਈ ਸਾਲ ਪਏ ਨੇ ਉਹਦੇ ਦੌਰਾਨ ਜਿਹੜਾ ਜੀ ਫਿਰ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਜਿਹੜੇ ਆ ਜਿੱਥੇ ਜਿੱਥੇ ਉਹਦੇ ਗੱਠਜੋੜ ਹੈਗੇ ਆ ਉੱਥੇ ਲਾ ਸਕਦੀ ਹੈ। ਜੇ ਇਹੋ ਜਿਹਾ ਕੰਮ ਉਹ ਅਖੀਰਲੇ ਸਾਲਾਂ ਦੇ ਵਿੱਚ ਜਾ ਕੇ ਕਰਦੀ ਆ ਤਾਂ ਇਹ ਪੱਤਾ ਜਿਹੜਾ ਜੀ ਉਹਨੂੰ ਮਹਿੰਗਾ ਪੈ ਸਕਦਾ। ਇਸ ਕਰਕੇ ਹੁਣੇ ਤੋਂ ਹੀ ਉਹ ਜਿਹੜਾ ਜੀ ਖੁੱਡੇ ਲਾਈਨ ਲਾਉਣ ਤੁਰੀ ਹੋਈ ਆ ਤੇ ਅਕਸਰ ਜਿਹੜਾ ਜੀ ਇਸ ਵੇਲੇ ਜਿਹੜੀ ਗੱਲ ਚੱਲ ਰਹੀ ਹੈ ਉਹ ਇਹ ਚੱਲ ਰਹੀ ਹੈ ਕਿ ਅਗਲੀ ਵਾਰੀ ਜਿਹੜੀ ਹੈ ਜੀ ਉਹ ਸਾਈਡ ਦੀ ਹੋ ਸਕਦੀ ਹੈ। ਜੀ 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 ਬਿਲਕੁਲ, ਇਸ ਦੇ ਉੱਤੇ ਵੀ ਜਿਹੜੀ ਹਰ ਇੱਕ ਦੀ ਅੱਖ ਰਹੇਗੀ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਉੱਤੇ ਪੰਜਾਬ ਦੇ ਵਿੱਚ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਤੇ। ਅਗਲੀ ਗੱਲ ਕਰਦੇ ਹਾਂ ਜਿਹੜੀ ਬਿਜਲੀ ਸੰਕਟ ਆ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਕਹਿੰਦੇ ਜੀ ਮੁੜ ਕੇ ਵਾਪਸ ਆ ਗਿਆ। ਵੈਸੇ ਗਿਆ ਤੇ ਉਹ ਸ਼ਾਇਦ ਕਿਤੇ ਵੀ ਨਹੀਂ ਸੀਗਾ। ਬਿਜਲੀ ਜਿਹੜਾ ਕੋਲਾ ਮਿਲਣਾ ਹੈ ਟੋਟਲੀ ਬੰਦ ਹੋ ਗਿਆ ਜੀ। ਰਾਜ ਦੇ ਤਿੰਨੋਂ ਸਰਕਾਰੀ ਥਰਮਲ ਪਲਾਂਟਾਂ ਨੂੰ ਕੋਲਾ ਸਪਲਾਈ ਕਰਨ ਵਾਲੀ ਕੰਪਨੀ ਜਿਹੜੀ ਪੈਨਮ ਹੈ ਉਹਦੇ ਵੱਲੋਂ ਕੋਲੇ ਦੀ ਸਪਲਾਈ ਮੁੜ ਕੇ ਬੰਦ ਕਰ ਦਿੱਤੀ ਗਈ ਹੈ। ਇੱਕ ਹਫ਼ਤੇ ਤੋਂ ਇਸ ਕੰਪਨੀ ਨੇ ਪੰਜਾਬ ਦੇ ਵਿੱਚ ਕੋਲੇ ਦਾ ਕੋਈ ਵੀ ਰੇਟ ਜਿਹੜਾ ਉਹ ਨਹੀਂ ਭੇਜਿਆ। ਇੱਦਾਂ ਦੀ ਸਥਿਤੀ 'ਚ ਪਾਵਰਕਾਮ ਦੇ ਕੋਲੇ ਆਪਣੇ ਥਰਮਲ ਪਲਾਂਟਾਂ ਨੂੰ ਜਿਹੜਾ ਜੀ ਚਾਲੂ ਰੱਖਣ ਦੇ ਵਾਸਤੇ ਕੋਲ ਇੰਡੀਆ ਇੱਕੋ ਇੱਕ ਸਹਾਰਾ ਰਹਿ ਗਈ ਹੈ ਜੀ। ਸਪਲਾਇਰ ਕੰਪਨੀ ਪੈਨਮ ਦੇ ਵੱਲੋਂ ਪਾਵਰਕਾਮ ਨੂੰ ਸੁਪਰੀਮ ਕੋਰਟ ਦੇ ਕੋਲਾ ਬਲਾਕ ਰੱਦ ਕਰਨ ਦੇ ਫੈਸਲੇ ਤੋਂ ਹਫ਼ਤਾ ਪਹਿਲਾਂ ਹੀ ਸਪਲਾਈ ਬੰਦ ਕਰ ਦਿੱਤੀ ਗਈ ਸੀਗੀ ਜੀ। ਪੈਨਮ ਦੇ ਅੜੀਅਲ ਵਿਹਾਰ ਦੇ ਮਗਰੋਂ ਜੀ ਰਾਜ ਦੇ ਤਿੰਨਾਂ ਥਰਮਲ ਪਲਾਂਟਾਂ ਦੇ ਕੋਲੇ ਮੁਸ਼ਕਲ ਨਾਲ 5-6 ਦਿਨ ਜੋਗਾ ਕੋਲਾ ਰਹਿ ਗਿਆ। ਪੈਨਮ ਪਾਵਰਕਾਮ ਨੂੰ ਕੁੱਲ ਜ਼ਰੂਰਤ ਦੀ 7% ਕੋਲਾ ਸਪਲਾਈ ਕਰਦੀ ਹੈ। ਉਹਦੇ ਵੱਲੋਂ 18 ਸਤੰਬਰ ਨੂੰ ਪੂਰੀ ਸਪਲਾਈ ਜਿਹੜੀ ਉਹ ਰੋਕ ਦਿੱਤੀ ਗਈ ਸੀ ਪਰ ਇਹਨੂੰ ਦੱਬ ਕੇ ਰੱਖਿਆ ਗਿਆ ਜੀ। ਹੁਣ ਬਿੱਲੀ ਥੱਲਿਓਂ ਬਾਹਰ ਆ ਗਈ ਹੈ ਜੀ। ਇਹ ਕੰਪਨੀ ਪਹਿਲਾਂ ਵੀ ਪਾਵਰਕਾਮ ਦੇ ਨਾਲ ਰੇੜਕੇ ਦੀ ਵਜ੍ਹਾ ਕੋਲੇ ਸੰਬੰਧੀ ਸਮਝੌਤੇ ਤੋਂ ਕਾਫੀ ਘੱਟ ਕੋਲਾ ਜਿਹੜਾ ਸੀ ਉਹ ਸਪਲਾਈ ਕਰਦੀ ਸੀਗੀ। ਮੈਂ ਇਹ ਵੀ ਦੱਸਦਾ ਕਿ ਥਰਮਲ ਪਲਾਂਟ ਕੋਲੇ ਦੀ ਵਜ੍ਹਾ ਕਰਕੇ ਬੰਦ ਨਹੀਂ ਕੀਤੇ ਜਾ ਸਕਦੇ ਕਿਉਂਕਿ ਜੇ ਬੰਦ ਹੋ ਜਾਂਦੇ ਨੇ ਜੀ ਉਹ ਬੜੀ ਵੱਡੀ ਮੁਸ਼ਕਲ ਜਿਹੜੀ ਖੜੀ ਹੋ ਜਾਂਦੀ ਹੈ। ਉਹਨਾਂ ਨੂੰ ਚਾਲੂ ਰੱਖਣਾ ਪੈਂਦਾ ਚਾਹੇ ਉਹਨਾਂ ਚੋਂ ਥੋੜੀ ਸਪਲਾਈ ਜਿਹੜੀ ਹੈ ਜੀ ਉਹ ਲਈ ਜਾਵੇ, ਥੋੜਾ ਕੋਲਾ ਜਿਹੜਾ ਲਿਆ ਜਾਵੇ। ਹੁਣ ਦੇਖਦੇ ਹਾਂ ਜੀ ਕੇਂਦਰ ਦੀ ਮਤੇਈ ਮਾਂ ਵਾਲਾ ਧੱਕਾ ਜਿਹੜਾ ਜੀ ਇਹ ਡਾਇਲਾਗ ਦੁਬਾਰਾ ਆਉਂਦਾ ਜਾਂ ਚੱਕੀ ਮਾਂ ਦੇ ਉੱਤੇ ਕੋਈ ਕੁਐਸਚਨ ਮਾਰਕ ਜਿਹੜੇ ਨੇ ਉਹ ਉੱਠਦੇ ਨੇ। ਜੀ 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 ਮੁਸ਼ਕਲ ਲੱਗਦੇ ਨੇ ਇਦਾਂ ਦੇ ਜਿਹੜੇ ਆ ਗੱਲ ਕਰਨੇ। ਇਹਨਾਂ ਨੇ ਕਿਤੇ ਨਾ ਕਿਸੇ ਪਾਸੇ ਜਿਹੜੇ ਨੁੱਕਰੇ ਖੁੱਡੇ ਲਾ ਦੇਣੀ ਹੈ ਜੀ ਇਹ ਗੱਲ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹੋਂਦ ਚਿੱਲੜ ਕਾਂਡ ਉਸ ਨੂੰ ਲੈ ਕੇ ਜਿਹੜਾ ਗਰਗ ਕਮਿਸ਼ਨ ਆ ਉਸ ਦਾ ਕੰਮ ਕਹਿੰਦੇ ਆ ਜੀ ਟੋਟਲੀ ਠੱਪ ਹੋ ਗਿਆ ਆ। ਕੀ ਹੈ ਜੀ ਇਸ ਖਬਰ ਦੇ ਪਿੱਛੇ ਪੂਰੀ ਗੱਲਬਾਤ? ਹੋਂਦ ਚਿੱਲੜ ਜਿਹੜਾ ਕਾਂਡ ਸੀਗਾ ਜੀ ਇਹਦੀ ਜਾਂਚ ਕਰ ਰਿਹਾ ਇੱਕੋ ਮੈਂਬਰੀ ਜਸਟਿਸ ਗਰਗ ਕਮਿਸ਼ਨ। 30 ਸਤੰਬਰ ਨੂੰ ਇਹਦੀ ਮਿਆਦ ਜਿਹੜੀ ਹੈ ਜੀ ਉਹ ਮੁੱਕਣ ਜਾ ਰਹੀ ਹੈ। ਕਮਿਸ਼ਨ 3.5 ਸਾਲ ਬੀਤਣ ਦੇ ਬਾਅਦ ਵੀ ਕੋਈ ਰਿਪੋਰਟ ਨਹੀਂ ਤਿਆਰ ਕਰ ਸਕਿਆ। 6 ਮਹੀਨਿਆਂ ਦੇ ਵਿੱਚ ਉਹਨੇ ਰਿਪੋਰਟ ਦੇਣੀ ਸੀਗੀ। ਕਮਿਸ਼ਨ ਨੇ ਹੋਂਦ ਚਿੱਲੜ ਕੇਸ ਦੀ ਪਿਛਲੀ ਸੁਣਵਾਈ ਦੇ ਵਿੱਚ ਕਿਹਾ ਸੀਗਾ ਜੀ ਕਿ ਕਮਿਸ਼ਨ 30 ਸਤੰਬਰ ਤੱਕ ਆਪਣੀ ਰਿਪੋਰਟ ਦੇਵੇਗਾ ਪਰ ਮੁੜ ਕੇ ਕਮਿਸ਼ਨ ਦੇ ਜੱਜ ਨੇ 14 ਨਵੰਬਰ ਦੀ ਤਰੀਕ ਪਾਤੀ। ਰਾਜ ਦੇ ਵਿੱਚ ਵਿਧਾਨ ਸਭਾ ਚੋਣਾਂ 15 ਅਕਤੂਬਰ ਨੂੰ ਹੋਣੀਆਂ ਨੇ ਤੇ ਉਸ ਤੋਂ ਬਾਅਦ ਨਵੀਂ ਸਰਕਾਰ ਜਿਹੜੀ ਆ ਉਹ ਕਮਿਸ਼ਨ ਦੀ ਮਿਆਦ ਜਿਹੜੀ ਆ ਵਧਾਉਣ ਬਾਰੇ ਕੋਈ ਫੈਸਲਾ ਜਿਹੜਾ ਉਹ ਕਰੂਗੀ। ਤੁਸੀਂ ਦੇਖੋ ਕਿ ਕੰਮ ਆੜ ਜਿਹੜਾ ਕਿੱਥੇ ਜਾ ਕੇ ਗਿਆ। ਇਹ ਜਿਹੜਾ ਗਰਗ ਕਮਿਸ਼ਨ ਸੀਗਾ ਉਹਨੂੰ ਪਤਾ ਕਿ ਜੇ ਇੱਕ ਮੈਂਬਰੀ ਕਮਿਸ਼ਨ ਹੈ ਉਹ ਆਰਾਮ ਦੇ ਨਾਲ ਪਿਛਲੇ 3.5 ਸਾਲਾਂ ਤੋਂ ਜਿਹੜਾ ਜੀ ਉਹ ਜਿਹੜੇ ਇਹਦੇ ਲਾਹੇ ਨੇ ਉਹ ਲੈ ਰਹੇ ਨੇ। ਇਸ ਕਮਿਸ਼ਨ ਦੇ ਕਰਮ ਕਤਰ ਨੂੰ ਉਹਨਾਂ ਨੇ ਕੱਖ ਵੀ ਜਿਹੜਾ ਉਹ ਨਹੀਂ ਕੀਤਾ। ਹੁਣ ਲਿਆ ਕੇ ਫਸਾ ਦਿੱਤਾ ਜੀ ਕਿਉਂਕਿ ਸਰਕਾਰ ਇਸ ਵੇਲੇ ਜਦੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਕੋਈ ਜਿਹੜਾ ਫੈਸਲਾ ਉਹ ਨਹੀਂ ਲਿਆ ਜਾ ਸਕਦਾ। ਜਦੋਂ ਸਰਕਾਰ ਬਣ ਗਈ ਤੇ ਉਸ ਤੋਂ ਬਾਅਦ ਕਿਹਨੇ ਯਾਦ ਰਹਿਣਾ ਜੀ ਕਿ ਕੋਈ ਇੱਥੇ ਕਮਿਸ਼ਨ ਹੁੰਦਾ ਸੀ ਉਹਦੀ ਜਿਹੜੀ ਮਿਆਦ ਆ ਉਹ ਵੀ ਵਧਾਉਣ ਵਾਲੀ ਆ ਜੀ। ਇਸ ਕਰਕੇ ਲੱਗਦਾ ਨਹੀਂ ਕਿ ਇਸ ਮਾਮਲੇ ਦੇ ਵਿੱਚ ਕੁਝ ਬਹੁਤਾ ਹੋਊਗਾ। 3.5 ਸਾਲ ਦੀ ਖੱਜਲ ਖੁਆਰੀ ਤੋਂ ਬਾਅਦ ਪਰਨਾਲਾ ਜਿਹੜਾ ਜੀ ਉਹ ਉੱਥੇ ਦਾ ਉੱਥੇ ਹੀ ਹੈ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ ਜਿਹੜੀ ਜੇਲ੍ਹ ਆ ਉਸ ਦੇ ਵਿੱਚ ਜਿਹੜੇ ਹਵਾਲਾਤੀ ਆ ਉਹਨਾਂ ਦੇ ਦਰਮਿਆਨ ਜਿਹੜਾ ਜੀ ਝਗੜਾ ਹੋ ਗਿਆ, ਭਿੜ ਗਏ ਆਪਸ 'ਚ, ਇੱਕ ਦੀ ਮੌਤ ਹੋ ਗਈ ਆ ਜੀ। ਇਹ ਅੰਮ੍ਰਿਤਸਰ ਦੀ ਜਿਹੜੀ ਕੇਂਦਰੀ ਜੇਲ੍ਹ ਹੈ ਜੀ ਉਹਦੇ ਵਿੱਚ ਨਹਾਉਣ ਨੂੰ ਲੈ ਕੇ ਝਗੜਾ ਹੋਇਆ ਜੀ। ਇਹਦੇ ਵਿੱਚ ਇੱਕ ਜਾਣੇ ਦੀ ਜਿਹੜੀ ਮੌਤ ਹੋਈ ਹੈ ਵਿਕਰਮ ਦੇ ਵਜੋਂ ਇਹ ਪਛਾਣ ਜਿਹੜੀ ਹੋਈ ਹੈ। ਪੁਲਿਸ ਨੇ ਰਮਨ ਕੁਮਾਰ ਜਿਹੜਾ ਅਜਨਾਲੇ ਦੇ ਖਿਲਾਫ ਹੱਤਿਆ ਦਾ ਮਾਮਲਾ ਜਿਹੜਾ ਦਰਜ ਕੀਤਾ ਹੈ। ਇੱਕ ਜੇਲ੍ਹ ਵਾਰਡਨ ਨੂੰ ਮੁਅੱਤਲ ਕਰ ਦਿੱਤਾ ਗਿਆ ਜੀ ਕਿ ਉਹਨੇ ਡਿਊਟੀ ਜਿਹੜੀ ਆ ਉਹ ਪ੍ਰੋਪਰ ਨਹੀਂ ਦਿੱਤੀ ਜੀ। ਇਹ ਨਸ਼ਾ ਤਸਕਰੀ ਦੇ ਦੋਸ਼ ਦੇ ਵਿੱਚ ਬੰਦ ਰਮਨ ਕੁਮਾਰ ਅਜਨਾਲਾ ਤੇ ਵਿਕਰਮ ਜਿਹੜਾ ਤਰਨਤਾਰਨ ਦਾ ਰਹਿਣ ਵਾਲਾ ਜੀ ਇਹ ਆਪਸ ਦੇ ਵਿੱਚ ਉਲਝ ਪਏ। ਹੱਥੋਂ ਪਾਈ ਦੇ ਦੌਰਾਨ ਵਿਕਰਮ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਵਿਕਰਮ ਨੂੰ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ 6 ਮਹੀਨੇ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਧੰਦੇ ਦੇ ਵਿੱਚ ਸ਼ਾਮਲ ਹੋਣ ਦੇ ਜੁਰਮ ਹੇਠ ਗ੍ਰਿਫਤਾਰ ਜਿਹੜਾ ਸੀਗਾ ਉਹ ਕੀਤਾ ਸੀਗਾ ਜੀ। ਇਹ ਜਿਹੜੇ ਲੜਨ ਵਾਲੇ ਦੋਵੇਂ ਵਿਅਕਤੀ ਆਪ ਵੀ ਨਸ਼ੇੜੀ ਜਿਹੜੇ ਉਹ ਦੱਸੇ ਜਾਂਦੇ ਨੇ। ਬੇਸ਼ੱਕ ਇਹ ਮਾਮਲਾ ਇਹ ਕਿਹਾ ਜਾ ਰਿਹਾ ਕਿ ਨਹਾਉਣ ਨੂੰ ਲੈ ਕੇ ਹੋਇਆ ਪਰ ਦੋਨੋਂ ਜਿਹੜੇ ਨੇ ਇੱਕੋ ਮਾਮਲੇ ਦੇ ਵਿੱਚ ਅੰਦਰ ਨੇ।
ਨਸ਼ੇ ਦੀ ਤਸਕਰੀ ਵਾਲੇ ਮਾਮਲੇ 'ਚ। ਇਸ ਕਰਕੇ ਇਹ ਵੀ ਕਿਤੇ ਨਾ ਕਿਤੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹ ਜਿਹੜੀ ਆਪਸੀ ਲੜਾਈ ਚੱਲਦੀ ਹੈ ਨਾ ਜੀ, ਜਿਹੜੇ ਸਮਗਲਰ ਨੇ ਉਹਨਾਂ ਦੀ, ਕਿਤੇ ਨਾ ਕਿਤੇ ਉਹ ਵੀ ਇਸ ਜਗ੍ਹਾ ਦੇ ਉੱਤੇ ਕੰਮ ਜਿਹੜਾ ਜੀ ਉਹ ਕਰ ਰਹੀ ਹੈ। ਜੀ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ, ਪੰਜਾਬੀ ਰੇਡੀਓ USA ਤੇ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਡੀਗੜ੍ਹ ਦੇ ਵਿੱਚ ਇਸ ਟਾਈਮ ਜਿਹੜੇ ਕਈ ਜਿਹੜੇ ਪੋਸਟਰ ਤੇ ਚਿੱਠੀਆਂ ਜਿਹੜੀਆਂ ਇਸ ਟਾਈਮ ਸਾਹਮਣੇ ਆ ਰਹੀਆਂ, ਜੋ ਇਹ ਕਹਿ ਰਹੇ ਨੇ ਵੀ ਬੱਬਰ ਖਾਲਸਾ ਜਿਹੜੇ ਗਰੁੱਪ ਆ ਉਹਨਾਂ ਦੇ ਮੈਂਬਰਾਂ ਵੱਲੋਂ ਆ। ਇਹ ਦੇਖੋ, ਜਿਹੜਾ ਬੱਬਰ ਖਾਲਸਾ ਇੰਟਰਨੈਸ਼ਨਲ ਆ ਜੀ, ਉਹਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਦਸਤਕ ਦੇਣ ਦਾ ਦਾਅਵਾ ਕੀਤਾ ਜੀ। ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਂ ਥੱਲੇ ਚੰਡੀਗੜ੍ਹ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਪੋਸਟਰ ਲੱਗੇ ਆ। ਆਪਣਾ ਰਾਜ ਤੇ ਕਾਨੂੰਨ ਚਲਾਉਣ ਦੀ ਧਮਕੀ ਜਿਹੜੀ ਆ ਇਹਨਾਂ ਪੋਸਟਰਾਂ ਦੇ ਵਿੱਚ ਦਿੱਤੀ ਗਈ ਆ ਜੀ। ਪੋਸਟਰਾਂ ਤੋਂ ਇਲਾਵਾ ਬੱਬਰ ਖਾਲਸਾ ਦੇ ਲੈਟਰ ਹੈਡ ਦੇ ਉੱਤੇ ਸ਼ਹਿਰ ਦੇ 2 ਜੁੱਤੀਆਂ ਦੇ ਪ੍ਰਮੁੱਖ ਵਪਾਰੀਆਂ ਨੂੰ ਧਮਕੀ ਦਿੱਤੀ ਗਈ ਹੈ ਕਿ 31 ਲੱਖ ਰੁਪਈਆ ਜਿਹੜਾ ਜੀ ਉਹ ਮੁਹੱਈਆ ਕਰਾਇਆ ਜਾਵੇ। ਸੈਕਟਰ 17 ਦੇ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪੋਸਟਰ ਲਾਉਣ ਤੇ ਦੂਜੇ ਵਪਾਰੀਆਂ ਨੂੰ ਧਮਕੀ ਭਰੇ ਪੱਤਰ ਜਿਹੜੇ ਉਹ ਭੇਜਣ ਦੀਆਂ ਜਿਹੜੀਆਂ ਘਟਨਾਵਾਂ ਕਰਕੇ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਜੀ ਉਹਦੇ ਵਿੱਚ ਕਾਫੀ ਹਲਚਲ ਜਿਹੜੀ ਆ ਉਹ ਮਚੀ ਹੋਈ ਆ। ਪੰਜਾਬ ਪੁਲਿਸ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਨੇ ਜੀ ਉਹ ਇਹਨਾਂ ਚਿੱਠੀਆਂ ਦੀ ਤੇ ਪੋਸਟਰਾਂ ਦੀ ਜਾਂਚ ਜਿਹੜੇ ਆ ਉਹ ਕਰ ਰਹੇ ਨੇ ਜੀ। ਚੰਡੀਗੜ੍ਹ ਪੁਲਿਸ ਦੀਆਂ ਜਿਹੜੀਆਂ ਸਰਗਰਮੀਆਂ ਨੇ ਜੀ ਉਹ ਇਹਨਾਂ ਦੇ ਨਜਿੱਠਣ ਵਾਲੇ ਆਪਰੇਸ਼ਨ ਸੈੱਲ ਜਿਹੜਾ ਹੈ ਜੀ ਉਹਦੇ ਦੌਰਾਨ ਪੁਰਾਣਾ ਜਿਹੜਾ ਰਿਕਾਰਡ ਫੋਲਿਆ ਜਾ ਰਿਹਾ ਜੀ। ਸਾਰਾ ਕੁਝ ਜਿਹੜਾ ਕੱਢਿਆ ਜਾ ਰਿਹਾ ਕਿ ਇਹ ਕੌਣ ਬੰਦੇ ਜਿਹੜੇ ਨੇ ਉਹ ਹੋ ਸਕਦੇ ਨੇ ਜੀ। ਇਹ ਹੁਣ ਇਹ ਨਹੀਂ ਪਤਾ ਜੀ ਕਿ ਇਹਦੇ ਵਿੱਚ ਕਿੰਨੀ ਸੱਚਾਈ ਹੈ, ਕਿ ਇਹ ਵਾਕਿਆ ਹੀ ਬੱਬਰ ਖਾਲਸਾ ਇੰਟਰਨੈਸ਼ਨਲ ਦੀ ਦਸਤਕ ਆ ਪੰਜਾਬ ਦੇ ਵਿੱਚ, ਕਿਉਂਕਿ ਜੇ ਦੇਖਿਆ ਜਾਵੇ ਤਾਂ ਉਹਦੀ ਨਵੀਂ ਭਰਤੀ ਦੇ ਮਾਮਲੇ ਦੇ ਉੱਤੇ ਤਾਂ ਕੁਛ ਨਹੀਂ ਹੈਗਾ ਪੰਜਾਬ ਦੇ ਵਿੱਚ। ਨਸ਼ੇੜੀ ਹੋ ਚੁੱਕੇ ਬਹੁਤੇ ਪੰਜਾਬ ਦੇ ਵਿੱਚ। ਪਰ ਇਹ ਵੀ ਕਿਹਾ ਜਾ ਸਕਦਾ ਜੀ ਕਿ ਜਿਹੜੇ ਠੱਗੀ ਠੋਰੀ ਵਾਲੇ ਹੈਗੇ ਆ ਜੀ ਲੋਕ, ਜਿਹੜੇ ਏਦਾਂ ਪੈਸੇ ਉਗਰਾ ਲੈਂਦੇ ਨੇ, ਉਹ ਵੀ ਇਹਦੇ ਪਿੱਛੇ ਜਿਹੜੇ ਹੋ ਸਕਦੇ ਨੇ। ਪਰ ਪੁਲਿਸ ਜਿਹੜੀ ਹੈ ਜੀ ਉਹ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੀ, ਇਸ ਕਰਕੇ ਇਹਦੀ ਕਾਫੀ ਜਿਹੜੀ ਹੈ ਜੀ ਉਹ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਧਮਕੀ ਭਰੀਆਂ ਚਿੱਠੀਆਂ ਜਿਹੜੀਆਂ ਉਹ ਕਿੱਥੋਂ ਲਿਖੀਆਂ ਗਈਆਂ ਨੇ, ਪੋਸਟਰਾਂ ਦੇ ਪਿੱਛੇ ਜਿਹੜਾ ਜੀ ਉਹ ਕੌਣ ਹੈ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਡਾਕਟਰਾਂ ਨੂੰ ਲੈ ਕੇ, ਇਹ ਜਿਹੜੀ ਇਸ ਟਾਈਮ ਰਿਪੋਰਟ ਸਾਹਮਣੇ ਆਈ ਹੈ ਵੀ ਜਿਹੜੇ 40,000 ਡਾਕਟਰਾਂ ਦੇ ਵਿੱਚੋਂ ਜੋ ਇਸ ਟਾਈਮ ਪੰਜਾਬ 'ਚ ਨੇ, ਉਹਨਾਂ 'ਚੋਂ 12,000 ਡਾਕਟਰਾਂ ਨੇ ਆਪਣੇ ਜਿਹੜੇ ਲਾਇਸੈਂਸ ਆ ਉਹ ਰੀਨਿਊ ਹੀ ਨਹੀਂ ਕਰਾਏ। ਜੀ ਬਿਲਕੁਲ, ਬੜੀ ਵੱਡੀ ਗਿਣਤੀ ਹੈ ਜੀ ਇਹ। ਪੰਜਾਬ ਦੇ ਵਿੱਚ 12,000 ਤੋਂ ਵੱਧ ਡਾਕਟਰ ਜਿਹੜੇ ਨੇ ਜੀ ਇਸ ਵੇਲੇ ਤੁਸੀਂ ਇਹ ਕਹਿ ਲਓ ਕਿ ਗੈਰ ਕਾਨੂੰਨੀ ਤੌਰ ਦੇ ਉੱਤੇ ਪ੍ਰੈਕਟਿਸ ਕਰ ਰਹੇ ਨੇ ਜੀ। ਪੰਜਾਬ ਮੈਡੀਕਲ ਕੌਂਸਲ ਦੇ ਕੋਲੇ 40,000 ਡਾਕਟਰ ਰਜਿਸਟਰਡ ਨੇ, 12,000 ਨੇ ਇਹਨਾਂ ਵਿੱਚੋਂ ਆਪਣਾ ਲਾਇਸੈਂਸ ਰੀਨਿਊ ਨਹੀਂ ਕਰਾਇਆ ਜੀ। ਇਹਨਾਂ ਦੇ ਵਿੱਚ ਸਰਕਾਰੀ ਡਾਕਟਰ ਵੀ ਸ਼ਾਮਲ ਨੇ। ਸਰਕਾਰੀ ਤੌਰ ਦੇ ਉੱਤੇ ਅੰਕੜੇ ਜਿਹੜੇ ਨੇ ਉਹ ਦਿੱਤੇ ਗਏ ਨੇ। ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਆਪਣੀ ਨਾ ਕਰਵਾਉਣ ਤੋਂ ਜਿਹੜੇ ਖੁੰਝੇ ਡਾਕਟਰ ਨੇ ਉਹਨਾਂ ਦਾ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਜਿਹੜੀ ਆ ਉਹ ਦਿੱਤੀ ਗਈ ਹੈ ਜੀ। ਪੰਜਾਬ ਮੈਡੀਕਲ ਕੌਂਸਲ ਰਜਿਸਟ੍ਰੇਸ਼ਨ ਐਕਟ ਜਿਹੜਾ ਜੀ ਉਹਦੇ ਤਹਿਤ ਸਰਕਾਰੀ ਡਾਕਟਰਾਂ ਲਈ ਹਰੇਕ 5 ਸਾਲਾਂ ਸਰਕਾਰੀ ਤੇ ਗੈਰ ਸਰਕਾਰੀ ਭਾਵੇਂ ਪ੍ਰਾਈਵੇਟ ਨੇ ਜੀ 5 ਸਾਲਾਂ ਬਾਅਦ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੜਾ ਜੀ ਉਹਦਾ ਰੀਨਿਊ ਕਰਾਉਣਾ ਲਾਜ਼ਮੀ ਹੈ ਜੀ। MBBS ਦੀ ਡਿਗਰੀ ਪਾਸ ਕਰਨ ਤੋਂ ਬਾਅਦ ਹਰ ਡਾਕਟਰ ਨੂੰ ਪੰਜਾਬ ਮੈਡੀਕਲ ਕੌਂਸਲ ਕੋਲੇ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਜੀ। ਉਸ ਤੋਂ ਬਾਅਦ 5 ਸਾਲਾਂ ਬਾਅਦ ਇਹਨੂੰ ਰੀਨਿਊ ਜਿਹੜਾ ਜੀ ਉਹ ਕਰਵਾਇਆ ਜਾਂਦਾ ਹੈ। 12,000 ਨੇ ਲਾਇਸੈਂਸ ਰੀਨਿਊ ਕਰਾਉਣ ਦੀ ਜ਼ਰੂਰਤ ਹੀ ਨਹੀਂ ਸਮਝੀ ਜੀ। ਇਹ ਵੀ ਇਹਦੇ ਜਿਹੜਾ ਮੈਡੀਕਲ ਕੌਂਸਲ ਆ ਜੀ ਉਹਦੇ ਅਨੁਸਾਰ 2011 ਦੇ ਵਿੱਚ ਰਜਿਸਟ੍ਰੇਸ਼ਨ ਰੀਨਿਊ ਕਰਾਉਣ ਵਾਸਤੇ ਹਰੇਕ ਡਾਕਟਰ ਵਾਸਤੇ ਸਾਲ ਦੇ 10 ਕ੍ਰੈਡਿਟਾਂ ਦੀ ਸ਼ਰਤ ਜਿਹੜੀ ਸੀ ਉਹ ਲਾਈ ਗਈ ਸੀ। ਇਹ ਸ਼ਰਤ ਸਰਕਾਰੀ ਤੇ ਜਿਹੜੇ ਗੈਰ ਸਰਕਾਰੀ ਡਾਕਟਰਾਂ ਤੇ ਲਾਗੂ ਹੁੰਦੀ ਹੈ ਜੀ। ਇਹ ਕ੍ਰੈਡਿਟ ਮੈਡੀਕਲ ਕਾਨਫਰੰਸਾਂ ਦੇ ਵਿੱਚ ਸ਼ਾਮਲ ਹੋਣ ਜਾਂ ਜਿਹੜੀ ਉਹਨਾਂ ਦੇ ਵੱਲੋਂ ਪੇਪਰ ਲਿਖੇ ਜਾਂਦੇ ਨੇ ਜੀ ਉਹਦੇ ਦਿੱਤੇ ਜਾਂਦੇ ਨੇ ਜੀ। ਪੰਜਾਬ ਦੇ ਵਿੱਚ ਜਿਹੜੇ ਕੰਮ ਕਰਦੇ ਡਾਕਟਰ ਨੇ ਜੀ ਇਹ ਕ੍ਰੈਡਿਟ ਹਾਸਲ ਕਰਨ ਨਾਲੋਂ ਪ੍ਰੈਕਟਿਸ ਕਰਨ ਨੂੰ ਜ਼ਿਆਦਾ ਸਮਾਂ ਜਿਹੜਾ ਦਿੰਦੇ ਨੇ, ਜਿਹਦੇ ਕਰਕੇ 3 ਸਾਲਾਂ ਦੇ ਵਿੱਚ 30 ਕ੍ਰੈਡਿਟ ਬਣਨ ਤੋਂ ਉਹ ਰਹਿ ਗਏ ਨੇ, ਜਿਹਦੇ ਕਰਕੇ ਸ਼ਾਇਦ ਉਹਨਾਂ ਨੇ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਕਰਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ। ਹੁਣ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਇੱਕ ਵਾਰਨਿੰਗ ਜਿਹੜੀ ਹੈ ਉਹ ਦਿੱਤੀ ਗਈ ਹੈ ਕਿ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਬਠਿੰਡੇ ਤੋਂ ਆ ਰਹੀ ਹੈ ਜਿਹੜੀ ਖਬਰ ਵੀ ਕਿਸਾਨ ਮੇਲੇ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੇ ਉੱਥੇ ਜਿਹੜਾ ਚੱਕਾ ਜਾਮ ਕੀਤਾ ਹੈ। ਜੀ ਇੱਥੇ ਬਿਲਕੁਲ ਐਕਚੁਅਲੀ ਦਿੱਲੀ ਦੇ ਵਿੱਚ ਵੀ ਕਿਸਾਨ ਜਿਹੜੇ ਪੰਜਾਬ ਦੇ ਬੈਠੇ ਹੋਏ ਨੇ, ਇੱਥੇ ਬਠਿੰਡੇ ਦੇ ਵਿੱਚ ਵੀ ਜਿਹੜਾ ਜੀ ਉਹਨਾਂ ਨੇ ਆ ਕੇ ਆਪਣਾ ਧਰਨਾ ਜਿਹੜਾ ਉਹ ਲਾ ਦਿੱਤਾ। ਮੈਂ ਕੱਲ ਵੀ ਗੱਲ ਕਰ ਰਿਹਾ ਸੀ ਨਾਲ ਕਿ ਪੰਜਾਬ ਦੇ ਵਿੱਚ ਜਿਹੜਾ ਬਠਿੰਡਾ ਜੀ ਉੱਥੇ ਸਭ ਤੋਂ ਵੱਧ ਇਸ ਵੇਲੇ
ਜਲਸੇ ਧਰਨੇ ਮੁਜ਼ਾਹਰੇ ਜਿਹੜੇ ਨੇ ਉਹ ਹੋ ਰਹੇ ਨੇ। ਪੰਜਾਬ ਦੇ ਜਿਹੜੇ ਇਹ ਕਿਸਾਨ ਨੇ ਜੀ ਉਹ ਇਸ ਵੇਲੇ ਮੀਂਹਾਂ ਦੇ ਨਾਲ ਤੇ ਤੋਂ ਪਹਿਲਾਂ ਸੋਕੇ ਤੋਂ ਜਿਹੜੇ ਪੀੜਤ ਨੇ ਜੀ ਉਹ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਕੁਝ ਜਿਹੜੀ ਛੋਟ ਹੈ ਉਹ ਦਿੱਤੀ ਜਾਵੇ। ਕਿਸਾਨ ਜਿਹੜੇ ਨੇ ਜੀ ਉਹਨਾਂ ਨੂੰ ਕੁਝ ਸਬਸਿਡੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ, ਜਿਨ੍ਹਾਂ ਦੀ ਫਸਲ ਪਹਿਲਾਂ ਸੋਕੇ ਨਾਲ ਮਰ ਗਈ, ਬਾਅਦ ਦੇ ਵਿੱਚ ਜਿਹੜੀ ਹੈ ਜੀ ਉਹ ਪਾਣੀ ਦੇ ਨਾਲ ਮਰ ਗਈ ਜੀ। ਇਸ ਵਜ੍ਹਾ ਕਰਕੇ ਕਿਸਾਨ ਜਿਹੜੇ ਨੇ ਇਹ ਧਰਨੇ ਦੇ ਉੱਤੇ ਬੈਠੇ ਨੇ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ, ਤੁਸੀਂ ਜਿਹੜੇ ਕੁਝ ਦਿਨ ਪਹਿਲਾਂ ਆਪਣੇ ਜਿਹੜੇ ਫੇਸਬੁੱਕ ਦੇ ਉੱਤੇ ਵੀ ਪਾਇਆ ਸੀਗਾ ਵੀ ਜਿਹੜਾ ਇਨਕਲਾਬ ਨਾਮ ਦੀ ਜਿਹੜੀ ਚੀਜ਼ ਆ ਉਹ ਲੈ ਕੇ ਆ ਰਹੇ ਆ, ਤਰਨਤਾਰਨ ਤੋਂ ਨਸ਼ਾ ਵਿਰੋਧੀ ਜਿਹੜੀ ਇੱਕ ਮੁਹਿੰਮ ਆ ਉਹ ਸ਼ੁਰੂ ਕਰਨ ਜਾ ਰਹੇ ਆ, ਜ਼ਰੂਰ ਉਸ ਦੇ ਬਾਰੇ ਅਪਡੇਟ ਦਿਓ। ਇਹ ਕੱਲ ਸਾਡੇ ਮੁਤਾਬਕ ਐਤਵਾਰ ਨੂੰ ਜੀ ਤੁਹਾਡਾ ਅਜੇ ਪਰਸੋਂ ਰਹੂਗਾ ਜੀ 28 ਸਤੰਬਰ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਆ ਜੀ। ਉਸ ਦਿਨ ਤੋਂ ਇਹ ਇਨਕਲਾਬ ਨਾਮ ਦਾ ਇੱਕ ਜਿਹੜੀ ਮੁਹਿੰਮ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਜੀ। ਇਹਦਾ ਜਿਹੜਾ ਅਸਲ ਮਕਸਦ ਹੈ ਜੀ ਉਹ ਇੱਕੋ ਲਾਈਨ ਦੇ ਵਿੱਚ ਹੈ ਕਿ ਜ਼ਿੰਦਗੀ ਜ਼ਿੰਦਾਬਾਦ ਜੀ। ਜਿਹੜੇ ਜ਼ਿੰਦਗੀ ਆ ਉਹਨੂੰ ਇੱਕ ਮੈਸੇਜ ਜਿਹੜਾ ਪੋਜ਼ਿਟਿਵ ਤਰੀਕੇ ਨਾਲ ਦੇਣਾ ਚਾਹੁੰਦੇ ਆ ਜੀ ਇੱਥੋਂ ਦੀ ਯੂਥ ਨੂੰ ਕਿ ਇਹ ਜਿਹੜੀ ਜ਼ਿੰਦਗੀ ਆ ਇਹ ਤੁਸੀਂ ਆਪਣੇ ਸੂਬੇ ਦੇ ਲੇਖੇ ਲਾ ਦਿਓ, ਮੁਲਕ ਦੇ ਲੇਖੇ ਲਾ ਦਿਓ, ਕੌਮ ਦੇ ਲੇਖੇ ਲਾ ਦਿਓ, ਪਰ ਨਸ਼ਿਆਂ ਦੇ ਲੇਖੇ ਨਾ ਲਾਓ ਜੀ। ਇਹ ਮੈਸੇਜ ਜਿਹੜਾ ਜੀ ਉਹ ਲੈ ਕੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਤਰਨਤਾਰਨ ਤੋਂ ਹੋਣ ਜਾ ਰਹੀ ਹੈ ਜੀ। ਤਰਨਤਾਰਨ ਸਭ ਤੋਂ ਵੱਧ ਇਫੈਕਟਿਵ ਆ ਜੀ ਇਸ ਵੇਲੇ ਨਸ਼ਿਆਂ ਦੇ ਮਾਮਲੇ ਦੇ ਵਿੱਚ। ਸਭ ਤੋਂ ਵੱਧ ਲੋਕ ਜਿਹੜੇ ਨੇ ਜੀ ਉੱਥੇ ਉਜੜੇ ਨੇ, ਸਭ ਤੋਂ ਵੱਧ 70 ਜਿਹੜੇ ਨੇ ਉਹ ਤਰਨਤਾਰਨ ਦੇ ਵਿੱਚ ਜਿਹੜੇ ਵਿਚੇ ਨੇ। ਤੇ ਹਰ ਐਤਵਾਰ ਨੂੰ ਜੀ ਕਿਸੇ ਨਾ ਕਿਸੇ ਡਿਸਟ੍ਰਿਕਟ ਦੇ ਵਿੱਚ ਫਿਰ ਜਿਹੜੀ ਇਹ ਮੁਹਿੰਮ ਆ ਜੀ ਉਹ ਜਾਊਗੀ ਜੀ। ਦੇਖਦੇ ਆ ਜੀ ਕਿਹੋ ਜਿਹਾ ਹੁੰਗਾਰਾ ਜਿਹੜਾ ਲੋਕਾਂ ਦਾ ਮਿਲਦਾ। ਇੱਕ ਕੋਸ਼ਿਸ਼ ਹੈ ਇੱਕ ਛੋਟੀ ਜਿਹੀ ਕਿ ਜੇ ਕਿਸੇ ਤਰੀਕੇ ਦੇ ਨਾਲ ਕੋਈ ਇੱਕ ਵੀ ਜਿਹੜਾ ਜੀ ਇਹਨਾਂ ਨਸ਼ਿਆਂ ਤੋਂ ਬਚ ਸਕੇ ਜੀ। ਮੈਨੂੰ ਹੁਣੇ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਇੱਕ ਫੋਨ ਆਇਆ ਸੀ ਕੈਨੇਡਾ ਤੋਂ, ਕਹਿੰਦੇ ਮੈਂ ਤੁਹਾਡਾ ਸਟੇਟਸ ਸਾਂਝਾ ਕੀਤਾ ਤੇ ਕਹਿੰਦੇ ਮੇਰੇ ਇੱਕ ਰਿਸ਼ਤੇਦਾਰ ਨੇ ਮੈਨੂੰ ਮਿਹਣਾ ਮਾਰਿਆ ਵੀ ਪਹਿਲਾਂ ਆਪਣਾ ਆਪ ਸਾਫ਼ ਕਰੋ, ਤੁਸੀਂ ਤਾਂ ਆਪ ਦਾਰੂ ਪੀਂਦੇ ਹੋ। ਤਾਂ ਉਹ ਕਹਿੰਦੇ ਜੀ ਮੈਂ ਉਸ ਦਿਨ ਤੋਂ ਇਹ ਤਹਈਆ ਕਰ ਲਿਆ ਵੀ ਅੱਜ ਤੋਂ ਬਾਅਦ ਮੈਂ ਦਾਰੂ ਨੂੰ ਹੱਥ ਨਹੀਂ ਲਾਊਂਗਾ। ਮੈਂ ਕਿਹਾ ਜੀ ਜੇ ਇੱਕ ਬੰਦੇ ਨੇ ਵੀ ਇਸ ਤਰ੍ਹਾਂ ਦੀ ਗੱਲ ਕਰ ਲਈ ਨਾ ਜੀ ਤਾਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਹਜ਼ਾਰਾਂ ਲੋਕ ਜਿਹੜੇ ਨੇ ਉਹ ਇਹਨਾਂ ਨਸ਼ਿਆਂ ਤੋਂ ਜਿਹੜੇ ਰਹਿਤ ਹੋ ਜਾਣਗੇ ਜੀ। ਜੇ ਇੱਕ ਵੀ ਬੰਦਾ ਤੁਸੀਂ ਬਚਾਉਣ ਦੇ ਵਿੱਚ ਸਫਲ ਹੋ ਜਾਂਦੇ ਹੋ ਤੇ ਇਹ ਸਫਲਤਾ ਜਿਹੜੀ ਗਿਣੀ ਜਾ ਸਕਦੀ ਹੈ ਜੀ। ਬਿਲਕੁਲ ਜੀ ਬਿਲਕੁਲ ਜੀ। ਸਾਡੇ ਵੱਲੋਂ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਪੂਰੀ ਮੈਨੇਜਮੈਂਟ ਵੱਲੋਂ ਅਦਾਰੇ ਵੱਲੋਂ ਬੇਨਤੀ ਕਰਦੇ ਹਾਂ, ਜਿੰਨੇ ਵੀ ਸਰੋਤੇ ਸੁਣ ਰਹੇ ਆ, ਜਿਹੜੇ ਵੀ ਉਹਨਾਂ ਪਿੰਡਾਂ ਤੋਂ ਹੈਗੇ ਨੇ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਉੱਧਰ ਰਹਿੰਦੇ ਨੇ ਤਾਂ ਉਹਨਾਂ ਨੂੰ ਜ਼ਰੂਰ ਕਾਲਾਂ ਕਰਕੇ ਇਸ ਚੀਜ਼ ਦੇ ਪ੍ਰਤੀ ਜਿਹੜਾ ਜੀ ਸੁਚੇਤ ਕਰੋ ਤਾਂ ਜੋ ਵੱਧ ਤੋਂ ਵੱਧ ਜਿਹੜੇ ਆਮ ਲੋਕ ਜਿਹੜੇ ਆ ਇਸ ਦੇ ਵਿੱਚ ਸ਼ਾਮਲ ਹੋ ਸਕਣ। ਤੇ ਜਿਹੜੇ ਇਸ ਟਾਈਮ ਲੱਗਾ ਪਿਆ ਕੋੜ ਆ ਇਸ ਟਾਈਮ ਪੰਜਾਬ ਦੇ ਸੱਭਿਆਚਾਰ ਨੂੰ ਕਹਿ ਲਓ, ਪੰਜਾਬ ਦੇ ਜੜ੍ਹਾਂ ਦੇ ਵਿੱਚ ਜਿਹੜਾ ਇਸ ਟਾਈਮ ਬੈਠ ਰਿਹਾ ਆ ਉਸ ਤੋਂ ਜਿਹੜੀ ਨਿਜਾਤ ਪਾਈ ਜਾ ਸਕੇ। ਤੇ ਬਲਤੇਜ ਪੰਨੂ ਜੀ ਇਸ ਦੇ ਨਾਲ ਹੀ ਮਿਲਦਾ ਹੋਇਆ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਵੀ ਆਮ ਆਦਮੀ ਪਾਰਟੀ ਨੇ ਜਦ ਇਲੈਕਸ਼ਨ ਲੜੀ ਸੀ ਉਦੋਂ ਉਹਨਾਂ ਨੇ ਕਾਫੀ ਨਸ਼ਿਆਂ ਦੇ ਖਿਲਾਫ ਜਿਹੜੀ ਗੱਲਬਾਤ ਕੀਤੀ ਸੀ। ਕੀ ਤੁਹਾਡੀ ਜਿਹੜੀ ਇਸ ਨਸ਼ੇ ਵਿਰੋਧ ਵਾਲੀ ਮੁਹਿੰਮ ਆ ਇਸ ਦੇ ਵਿੱਚ ਤੁਹਾਨੂੰ ਸਾਥ ਦੇਣ ਦਾ ਜਾਂ ਕਿਸੇ ਹੋਰ ਪਾਰਟੀ ਦੇ ਵੱਲੋਂ ਜਾਂ ਕੋਈ ਵੀ ਇੱਦਾਂ ਦੇ ਕੋਈ ਜਥੇਬੰਦੀ ਆ ਉਹ ਤੁਹਾਡੇ ਨਾਲ ਜੁੜ ਰਹੀ ਆ? ਨਹੀਂ ਬਿਲਕੁਲ ਨਹੀਂ ਜੀ, ਇਹ ਟੋਟਲੀ ਨਾਨ ਪੋਲੀਟੀਕਲ ਹੈ ਜੀ। ਕਿਸੇ ਕੋਈ ਪਾਰਟੀ ਤੱਕ ਅਪਰੋਚ ਨਹੀਂ ਕੀਤੀ ਜੀ ਅਸੀਂ, ਨਾ ਕਿਸੇ ਨੂੰ ਕਿਹਾ ਜੀ, ਨਾ ਈਵਨ ਮੀਡੀਆ ਦੇ ਵਿੱਚ ਕੋਈ ਸੱਦਾ ਜਿਹੜਾ ਜੀ ਉਹ ਦਿੱਤਾ ਗਿਆ, ਕੋਈ ਪ੍ਰੈਸ ਰਿਲੀਜ਼ ਨਹੀਂ ਕੀਤੀ ਗਈ, ਨਾ ਪ੍ਰੈਸ ਰਿਲੀਜ਼ ਕੋਈ ਕਰਨੀ ਹੈ ਜੀ। ਕਿਉਂਕਿ ਫੋਟੋਆਂ ਖਿਚਵਾ ਕੇ ਜਿਹੜਾ ਜੀ ਉਹ ਅਖਬਾਰਾਂ ਦੇ ਵਿੱਚ ਲਵਾ ਦੇਣੀਆਂ ਇਹ ਕੋਈ ਮਕਸਦ ਨਹੀਂ ਹੈਗਾ ਇਸ ਮੁਹਿੰਮ ਦਾ ਜੀ, ਜਿਵੇਂ ਪਹਿਲਾਂ ਵੀ ਚੱਲਦੀਆਂ ਰਹੀਆਂ ਨੇ। ਸਾਡਾ ਮਕਸਦ ਹੀ ਹੋਰ ਹੈ ਜੀ, ਅਸੀਂ ਇਹ ਲੜਾਈ ਜਿਹੜੀ ਹੈ ਜੀ ਫੇਸਬੁੱਕ ਦੇ ਜਾਂ ਟਵਿੱਟਰ ਜਾਂ ਜਿਹੜਾ WhatsApp ਹੈ ਜੀ ਉਹਦੇ ਰਾਹੀਂ ਲੜਨੀ ਚਾਹੁੰਦੇ ਆ, ਇਸ ਨਵੀਂ ਤਕਨੀਕ ਦੇ ਰਾਹੀਂ। ਕਿਉਂਕਿ ਇੰਨਾ ਇਹ ਅਸੀਂ ਲੈ ਕੇ ਚੱਲੇ ਹਾਂ ਜੀ ਜਿੰਨੇ ਕੁ ਮੇਰੇ ਦੋਸਤ ਮਿੱਤਰ ਨਾਲ ਤੁਰੇ ਨੇ ਜੀ ਕਿ ਅਸੀਂ ਕਿਸੇ ਨੂੰ ਕੋਈ ਪ੍ਰੈਸ ਰਿਲੀਜ਼ ਨਹੀਂ ਕਰਨੀ। ਜਿਹੜਾ ਪੰਜਾਬ ਦਾ ਮੀਡੀਆ ਜੇ ਸਮਝਦਾ ਹੈ ਕਿ ਉਹਦੀ ਰਿਸਪੋਂਸਿਬਿਲਿਟੀ ਹੈ ਤਾਂ ਆਪਣੇ ਤੌਰ ਦੇ ਉੱਤੇ ਇਸ ਮੁਹਿੰਮ ਦਾ ਜ਼ਿਕਰ ਕਰਨਾ ਚਾਹੇ ਤਾਂ ਠੀਕ ਹੈ। ਕੋਈ ਸਿਆਸੀ ਪਾਰਟੀ ਇਹ ਸਮਝਦੀ ਹੈ ਕਿ ਉਹ ਇਹਦੇ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ, ਉਹ ਮੈਂਬਰ ਦੇ ਤੌਰ ਦੇ ਉੱਤੇ ਇਹਦੇ ਵਿੱਚ ਸ਼ਾਮਲ ਹੋ ਸਕਦੀ ਹੈ, ਪਰ ਉਹ ਕੋਈ ਸਿਆਸੀ ਗੱਲ ਜਿਹੜੀ ਹੈ ਜੀ ਉਹ ਸਟੇਜ ਤੋਂ ਨਹੀਂ ਕਰਨ ਦਿੱਤੀ ਜਾਊਗੀ। ਇਹ ਬਹੁਤ ਹੋ ਗਿਆ ਜੀ ਕਿ ਕੌਣ ਵੇਚਦਾ ਕੌਣ ਕਰਦਾ, ਸਿਰਫ ਉੱਥੇ ਹੀ ਗੱਲ ਜਿਹੜੀ ਹੈ ਨਾ ਉਹ ਗਿੜੀ ਜਾ ਰਹੀ ਹੈ। ਜਿਹੜਾ ਨੌਜਵਾਨ ਹੈ ਜੀ ਉਹ ਕੰਟੀਨਿਊਸ ਜਿਹੜਾ ਜੀ ਉਹ ਮਰੀ ਜਾ ਰਿਹਾ ਹੈ। ਇਸ ਕਰਕੇ ਇਹਨੂੰ ਬਿਲਕੁਲ ਨਾਨ ਪੋਲੀਟੀਕਲ ਜਿਹੜਾ ਰੱਖਿਆ ਗਿਆ ਜੀ, ਨਾ ਕਿਸੇ ਸਿਆਸੀ ਪਾਰਟੀ ਤੋਂ ਮਦਦ ਮੰਗੀ ਗਈ ਹੈ, ਨਾ ਅਜੇ ਤੱਕ ਕਿਸੇ ਸਿਆਸੀ ਪਾਰਟੀ ਨੇ ਜਿਹੜਾ ਜੀ ਮੂਹਰੇ ਆ ਕੇ ਇਹ ਕਿਹਾ ਕਿ ਅਸੀਂ ਸਪੋਰਟ ਜਿਹੜੀ ਆ ਉਹ ਕਰਾਂਗੇ। ਹਾਂ ਇੰਨਾ ਜ਼ਰੂਰ ਹੈ ਜੀ ਕੁਝ ਪੋਜ਼ਿਟਿਵ ਚੀਜ਼ਾਂ ਇਹ ਨੇ ਕਿ ਜਿਵੇਂ ਲਖਵਿੰਦਰ ਵਡਾਲੀ ਹੋਰੀ ਨੇ ਜੀ ਉਹਨਾਂ ਨੇ ਅਪਰੋਚ ਕੀਤੀ ਕਿ ਉਹ ਉੱਥੇ ਆ ਰਹੇ ਨੇ। ਰਾਜ ਬਰਾੜ ਹੋਰਾਂ ਨੇ ਮੈਨੂੰ ਕੱਲ ਕਿਹਾ ਜੀ ਕਿ ਉਹ ਉੱਥੇ ਆਉਣਗੇ
ਹਰਮਿੰਦਰ ਸਿੰਘ ਗਿੱਲ ਹੋਰੀ ਨੇ ਜੀ ਉਹ ਚੋਣ ਲੜੇ ਸਨ, ਬੇਸ਼ੱਕ ਕਾਂਗਰਸ ਪਾਰਟੀ ਦੇ ਵੱਲੋਂ ਵਰਕਰ ਦੇ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਉਹਦੇ ਵਿੱਚ ਪਾਰਟੀਸਪੇਟ, ਇਹ ਉਹਨਾਂ ਦੀ ਆਪਣੀ ਅਪਰੋਚ ਹੈ ਜਿਹਨਾਂ ਨੇ, ਅਸੀਂ ਕਿਸੇ ਤੱਕ ਅਪਰੋਚ ਨਹੀਂ ਕੀਤੀ ਜੀ ਇਹਦਾ ਸਾਡਾ ਦੇਣ ਦੇ ਵਾਸਤੇ। ਅਪਰੋਚ ਜਿਹੜੀ ਹੈ ਜੀ ਉਹ ਤੁਸੀਂ ਉਹ ਜਰੀਆ ਜਿਹੜਾ ਰੇਡੀਓ ਪ੍ਰੋਗਰਾਮ ਨੇ ਜਿਹਨਾਂ ਦੇ ਰਾਹੀਂ ਜਾਂ ਫੇਸਬੁੱਕ, WhatsApp, ਟਵਿੱਟਰ ਜਿਹੜੀ ਹੈ ਜੀ ਉਹਨਾਂ ਦੇ ਰਾਹੀਂ ਮੈਸੇਜ ਜਿਹੜਾ ਦਿੱਤਾ, ਪਰ ਮੈਸੇਜ ਬੜੇ ਵੱਡੇ ਪੱਧਰ ਦੇ ਉੱਤੇ ਪਹੁੰਚ ਰਿਹਾ ਜੀ। ਇਸ ਗੱਲ ਦੀ ਉਮੀਦ ਹੈ ਕਿ ਠੀਕ 10 ਵਜੇ ਇਹ ਸਵੇਰੇ ਗੋਇੰਦਵਾਲ ਬਾਈਪਾਸ ਤਰਨਤਾਰਨ ਜਿਹੜਾ ਜੀ ਉੱਥੋਂ ਸ਼ੁਰੂ ਹੋਣਾ ਹੈ ਔਰ ਅਸੀਂ ਜਾਵਾਂਗੇ ਸਰਕਾਰੀ ਹਸਪੀਟਲ ਤਰਨਤਾਰਨ ਦਾ, ਉਹਦੇ ਨਾਲ ਹੀ ਬਹੁਤ ਵੱਡਾ ਇੱਕ ਨਸ਼ਾ ਛਡਾਊ ਕੇਂਦਰ ਹੈ ਉੱਥੇ ਜਾ ਕੇ ਜਿਹੜਾ ਜੀ ਇਹਦੀ ਸਮਾਪਤੀ ਕਰਾਂਗੇ। ਉੱਥੇ ਜਾ ਕੇ ਇੱਕ ਮੈਸੇਜ ਜਿਹੜਾ ਜੀ ਉਹ ਦੇਵਾਂਗੇ। ਇਹ ਮੈਸੇਜ ਜਿਹੜਾ ਕੀ ਹੋਊਗਾ, ਇਹਨੂੰ ਅਸੀਂ ਪਿੰਡਾਂ ਤੱਕ ਜਿਹੜਾ ਜੀ ਲਿਜਾਣਾ ਚਾਹੁੰਦੇ ਹਾਂ ਇਸ ਮੈਸੇਜ ਨੂੰ। ਇਹ ਮੈਸੇਜ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਜੀ ਇੱਕ ਅੱਧੇ ਦਿਨ ਦੇ ਵਿੱਚ ਕਿ ਕੀ ਹੋਊਗਾ। ਔਰ ਇਹ ਮੁਹਿੰਮ ਜਿਹੜੀ ਆ ਅਸੀਂ NRIs ਦੇ ਸਹਿਯੋਗ ਦੇ ਨਾਲ ਜਿਹੜੀ ਹੈ ਜੀ ਉਹ ਪਿੰਡਾਂ ਥਾਵਾਂ ਦੇ ਉੱਤੇ ਚਲਾਵਾਂਗੇ। ਜਿਹੜੀ ਨਸ਼ਿਆਂ ਦੀ ਨਰਸਰੀ ਹੈ ਜੀ ਅਸੀਂ ਨਰਸਰੀ ਤੋਂ ਕੰਮ ਸ਼ੁਰੂ ਕਰਨਾ ਹੈ ਜੀ, ਬਿਲਕੁਲ ਉੱਪਰੋਂ ਨਹੀਂ ਹੱਥ ਪਾਉਣਾ ਹੈਗਾ। ਨਰਸਰੀ ਕੀ ਹੈ, ਉਹਦੇ ਲਈ NRI ਕੀ ਸਹਿਯੋਗ ਕਰ ਸਕਦੇ ਨੇ ਜੀ, ਇਹਦਾ ਸੱਦਾ ਮੈਂ ਤੁਹਾਡੇ ਪ੍ਰੋਗਰਾਮ ਦੇ ਰਾਹੀਂ ਦਊਂਗਾ ਜੀ। ਬਿਲਕੁਲ ਜੀ, ਤੇ ਸਾਨੂੰ ਵੀ ਜਿਹੜਾ ਜੀ ਇੰਤਜ਼ਾਰ ਰਹੇਗਾ। ਤੇ ਇੱਕ ਵਾਰੀ ਫੇਰ ਸਮੂਹ ਸਰੋਤਿਆਂ ਨੂੰ ਇਹੀ ਬੇਨਤੀ ਕਰਦੇ ਹਾਂ, ਅਪੀਲ ਕਰਦੇ ਹਾਂ, ਜ਼ਰੂਰ ਜਿਹੜਾ ਜੀ ਇਹ ਮੁਹਿੰਮ ਆ, ਇਨਕਲਾਬ ਮੁਹਿੰਮ ਜਿਹੜੀ ਇਸ ਟਾਈਮ ਪੰਜਾਬ ਦੇ ਵਿੱਚ ਚੱਲਣ ਜਾ ਰਹੀ ਆ, ਇੱਕ ਸਮਾਜ ਨੂੰ ਸੁਧਾਰਨ ਦੀ ਇੱਕ ਮੁਹਿੰਮ ਆ, ਜ਼ਰੂਰ ਉਸ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਜੀ ਹਿੱਸਾ ਤੁਸੀਂ ਪਾਓ। ਤੇ ਬਲਤੇਜ ਪੰਨੂ ਜੀ, ਅੱਜ ਦੇ ਲਈ ਜਿਹੜੇ ਇੰਨੇ ਹੀ ਸਵਾਲ ਆ, ਤੇ ਜਾਣ ਤੋਂ ਪਹਿਲਾਂ ਹੁਣ ਅੱਜਨਾਮਾ। ਠੀਕ ਹੈ। ਇੰਡੀਆ ਮੇਕ ਦੀ ਰੱਖ ਲਈ ਟੇਕ ਮੋਦੀ, ਸੁਪਨਾ ਮੁਲਕ ਨੂੰ ਨਵਾਂ ਵਿਖਾਉਣ ਲੱਗਾ ਜੀ। ਇੰਡੀਆ ਮੇਕ ਦੀ ਰੱਖ ਲਈ ਟੇਕ ਮੋਦੀ, ਸੁਪਨਾ ਮੁਲਕ ਨੂੰ ਨਵਾਂ ਵਿਖਾਉਣ ਲੱਗਾ। ਕਹਿੰਦਾ ਬਣੂ ਹੁਣ ਦੇਸ਼ ਵਿੱਚ ਮਾਲ ਸਾਰਾ, ਬਾਹਰੋਂ ਮਾਲ ਨਾ ਮੁਲਕ ਮੰਗਾਉਣ ਲੱਗਾ ਜੀ। ਲੱਗਣ ਵਾਲੇ ਕਈ ਕਿਸਮ ਦੇ ਕਾਰਖਾਨੇ, ਹਰ ਜਿਹਾ ਰੁਜ਼ਗਾਰ ਦਾ ਆਉਣ ਵਾਲਾ, ਟਾਟਾ ਬਾਟਾ ਅੰਬਾਨੀ ਦੀ ਜੋੜ ਮਹਿਫਲ, ਨਕਸ਼ਾ ਉਹਨਾਂ ਦੇ ਅੱਗੇ ਵਿਛਾਉਣ ਲੱਗਾ ਜੀ। ਜਿਹੜੇ ਸੱਦੇ ਸਨ ਹਿੰਦ ਦੇ ਅਰਬਪਤੀਏ, ਚਿਹਰਾ ਉਹਨਾਂ ਦਾ ਮੁਲਕ ਪਛਾਣਦਾ ਹੀ ਜੀ। ਜਿਹੜੇ ਸੱਦੇ ਸਨ ਹਿੰਦ ਦੇ ਅਰਬਪਤੀਏ, ਚਿਹਰਾ ਉਹਨਾਂ ਦਾ ਮੁਲਕ ਪਛਾਣਦਾ ਹੀ। ਪਿਛਲੇ ਕਾਂਡਾਂ ਦੇ ਲੱਗੇ ਪਏ ਦਾਗ ਜਿਹੜੇ, ਉਹਨਾਂ ਕਾਂਡਾਂ ਨੂੰ ਕੌਣ ਨਹੀਂ ਜਾਣਦਾ ਜੀ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਜਿਹੜੀਆਂ ਖਬਰਾਂ ਆ ਉਸ ਦੇ ਬਾਰੇ ਜਿਹੜੀ ਗੱਲਬਾਤ ਕੀਤੀ, ਨਾਲ ਇਨਕਲਾਬ ਮੁਹਿੰਮ ਆ ਉਸ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ। ਬਹੁਤ ਬਹੁਤ ਸ਼ੁਕਰੀਆ। ਕੱਲ ਤੱਕ ਲਈ ਤੁਹਾਡਾ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਇੱਥੇ ਹੀ ਜਿਹੜਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੁੰਦਾ ਹੈ ਤੇ ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਨਵੀਰ ਸਿੰਘਲ ਨੂੰ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਹੈ, ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।